ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਤਲੁਜ ਫਿਲਮ ਦੇ ਮੁੱਦੇ ਤੇ ਭਾਰਤ ਸਰਕਾਰ ਤੇ ਹਿੰਦੂ ਬਹੁ ਗਿਣਤੀ ਦੀ ਵਿਰੋਧਤਾ ਦੇ ਬਾਵਜੂਦ ਦੁਨੀਆ ਭਰ ਦੇ ਸਿੱਖਾਂ ਨੇ ਇਸ ਮੁੱਦੇ ਤੇ ਏਕਤਾ ਦਾ ਵਿਖਾਵਾ ਕੀਤਾ ਹੈ। ਇਸ ਸੰਬੰਧੀ ਸਾਡੀ ਭੈਣ ਅਮਨਜੋਤ ਕੌਰ ਨੇ ਸਿੱਖ ਕੌਮ ਨੂੰ ਵਧਾਈਆਂ ਦਿੰਦਿਆਂ ਟਿੱਪਣੀ ਕੀਤੀ ਹੈ ਕਿ ਸਿੱਖਾਂ ਦੀ ਯਕਜਹਿਤੀ ਨੇ ਇੰਡੀਅਨਸ ਦਾ ਦਿਮਾਗ ਹਿਲਾ ਕੇ ਰੱਖ ਦਿੱਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਅਗੇਨ ਇਹ ਦੱਸਣਾ ਚਾਹੁੰਦੇ ਹਾਂ ਕਿ ਵੀ ਕਿਵੇਂ ਹਿੰਦੂ ਤਵੀ ਉਹਨਾਂ ਦੀ IT ਟਰੋਲ ਟੀਮ ਔਰ IT ਕੰਪਲੇਨਿੰਗ ਟੀਮ ਉਹ ਆਪਣੇ ਜਿਹੜੀਆਂ ਸ਼ਰਾਰਤਾਂ ਤੋਂ ਬਾਜ਼ ਨਹੀਂ ਆਉਂਦੇ। ਈਵਨ ਚੱਲਦੇ ਪ੍ਰੋਗਰਾਮ ਜਿਹੜਾ ਮੇਨ ਸਾਡਾ TV 84 ਅਫੀਸ਼ੀਅਲ ਚੈਨਲ ਹੈ ਉਸ ਦੇ ਉੱਤੇ ਫਿਰ ਸਟ੍ਰਾਈਕ ਮਾਰੀ ਗਈ ਹੈ ਕਮਿਊਨਿਟੀ ਗਾਈਡਲਾਈਨਸ ਵਾਇਲੇਟ ਕਰਨ ਦੀ। ਪੁਰਾਣੀਆਂ 5-5 ਸਾਲ ਪੁਰਾਣੀਆਂ ਜਿਹੜੀਆਂ 20,000 ਤੋਂ ਜ਼ਿਆਦਾ ਸਾਡੀਆਂ ਵੀਡੀਓਜ਼ ਪਈਆਂ ਉਹਨਾਂ 'ਚੋਂ ਕੋਈ ਕੱਢ ਲੈਂਦੇ ਨੇ ਕਿ ਜੀ ਇਹ ਵਾਇਲੇਟ ਕੀਤਾ ਤੇ ਅਸੀਂ ਇਹ ਦੱਸ ਦਈਏ ਕਿ TV 84 USA ਦੇ ਉੱਤੇ ਜਿਹੜਾ ਉਹ ਹਾਲ ਦੀ ਚੱਲ ਰਿਹਾ ਔਰ ਇਹ ਜਿਹੜੀ ਸਟ੍ਰਾਈਕ ਹੈ ਅਸੀਂ ਇਹਨੂੰ ਕਰਾਂਗੇ ਅਗੇਨ ਇਸ ਦੇ ਉੱਤੇ ਅਪੀਲ ਪਾਵਾਂਗੇ। ਭੈਣ ਜੀ ਅਮਨਜੋਤ ਕੌਰ ਉਹਨਾਂ ਦੀਆਂ ਲਿਖਤਾਂ ਬੜੀਆਂ ਖੋਜ ਭਰਪੂਰ ਹੁੰਦੀਆਂ ਨੇ, ਬਹੁਤ ਮਿਹਨਤ ਕਰਦੇ ਨੇ। ਇੱਕੋ ਵੇਲੇ ਉਹ ਬਹੁਤ ਸਾਰੇ ਜਿਹੜੇ ਸੋਰਸ ਨੇ ਨਿਊਜ਼ ਦੇ ਉਹਨਾਂ ਨੂੰ ਖੰਗਾਲਦੇ ਨੇ। ਇਸ ਲਈ ਮੈਨੂੰ ਹਮੇਸ਼ਾ ਇਹ ਹੁੰਦਾ ਹੈ ਕਿ ਇਸ ਨੂੰ ਇਹਨਾਂ ਦੀ ਲਿਖਤ ਨੂੰ ਅਸੀਂ ਜਿਹੜੀ ਹੈ ਮੇਨ ਟੌਪਿਕ ਦੇ ਤੌਰ 'ਤੇ ਵੀ ਇਸਤੇਮਾਲ ਕਰਦੇ ਹਾਂ ਕਿਉਂਕਿ ਤੁਸੀਂ 10 ਰਿਸਰਚਰ ਲਾਏ ਹੋਣ ਜਿਹਦੇ ਕੋਲ ਪੈਸ਼ਨ ਹੈ, ਟੈਲੈਂਟ ਹੈ ਔਰ ਕੈਪੇਬਿਲਿਟੀ ਹੈ ਕਿ ਜਿਹੜਾ ਹੈ ਉਹਦਾ ਕੋਈ ਮੁਕਾਬਲਾ ਨਹੀਂ ਹੈ। ਤੁਸੀਂ ਭਾਵੇਂ ਪੇਡ ਬੰਦੇ ਰੱਖੇ ਹੋਣ ਉਹ ਨਹੀਂ ਰਿਜ਼ਲਟ ਦੇ ਸਕਦੇ। ਸੋ ਉਹਨਾਂ ਨੇ ਜਿਹੜੀ ਹੈ ਇੱਕ ਉਹਨਾਂ ਦੀਆਂ 2-3 ਲਿਖਤਾਂ ਨੇ ਇਹਨਾਂ 2-3 ਦਿਨਾਂ ਦੇ ਵਿੱਚ। ਲੇਕਿਨ ਮੈਂ ਜਿਹੜੀ ਮੇਨ ਹੈ ਕਿ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਰਿਐਕਸ਼ਨ ਕੌਮ ਨੇ ਦਿੱਤਾ, ਸਰਕਾਰ ਨੇ ਤਾਂ ਆਪਣੇ ਵੱਲੋਂ ਐਕਟ ਕੀਤਾ ਜੀ। ਉਹਨਾਂ ਨੇ ਪਹਿਲਾਂ 4 ਸਾਲ ਸੈਂਸਰ ਬੋਰਡ 'ਚੋਂ ਨਹੀਂ ਨਿਕਲਣ ਦਿੱਤੀ ਫਿਲਮ। ਜੇ ਦੂਸਰੇ ਪਲੇਟਫਾਰਮ 'ਤੇ ਆਈ 48 ਘੰਟੇ ਦੇ ਵਿੱਚ ਉਹਨੂੰ ਹਟਾ ਦਿੱਤਾ, ਪਾਬੰਦੀਆਂ ਲਾ ਦਿੱਤੀਆਂ, ਇੰਟਰਨੈਸ਼ਨਲੀ ਵੀ ਹਟਾ ਦਿੱਤਾ। ਪਰ ਸਿੱਖਾਂ ਨੇ ਜਿਹੜਾ ਜਵਾਬ ਦਿੱਤਾ, ਡਿਫਾਇੰਸ ਦਿੱਤਾ, ਉਹ ਹਰ ਇੱਕ ਸਿੱਖ ਨੂੰ ਫਖਰ ਦਿੰਦਾ ਹੈ, ਬਾਗੋ ਬਾਗ ਕਰਦਾ। ਉਹਨਾਂ ਨੇ ਲਿਖਿਆ, ਫਸਟ ਆਫ ਆਲ ਆਈ ਵਾਂਟ ਟੂ ਕੰਗ੍ਰੈਚੁਲੇਟ ਡਾਇਸਪੋਰਾ ਸਿੱਖਸ, ਇਨਸਾਫ, ਖਾਲੜਾ ਮਿਸ਼ਨ ਟਾਈਪ ਆਰਗੇਨਾਈਜੇਸ਼ਨਸ that have documented truth and magazines like Vangar, Khalsa Fateh-Nama and Pages, sites like Sikh Siyasat etc. and channels like yours for preserving truth and educating new generation about it despite all efforts of state to suppress truth. ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਮੈਂ ਡਾਇਸਪੋਰਾ ਸਿੱਖਾਂ ਨੂੰ, ਇਨਸਾਫ, ਖਾਲੜਾ ਮਿਸ਼ਨ ਵਰਗੀਆਂ ਆਰਗੇਨਾਈਜੇਸ਼ਨਾਂ ਨੂੰ, ਵੰਗਾਰ, ਖਾਲਸਾ ਫਤਿਹਨਾਮਾ ਔਰ ਉਹਨਾਂ ਵਰਗੀਆਂ ਰਸਾਲਿਆਂ ਨੂੰ ਅਤੇ ਸਿੱਖ ਸਿਆਸਤ ਵਰਗੇ ਸਾਈਟਸ ਔਰ ਤੁਹਾਡੇ ਵਰਗੇ ਚੈਨਲ ਜਿਨ੍ਹਾਂ ਨੇ ਸੱਚਾਈ ਨੂੰ ਸੰਭਾਲਿਆ ਹੋਇਆ ਔਰ ਨਵੀਂ ਜਨਰੇਸ਼ਨ ਨੂੰ ਤੁਸੀਂ ਐਜੂਕੇਟ ਕਰ ਰਹੇ ਹੋ। ਇਸ ਦੇ ਬਾਵਜੂਦ ਕਿ ਸਟੇਟ ਜਿਹੜੀ ਹੈ ਉਹ ਸੱਚ ਨੂੰ ਦਬਾਉਣ ਦੇ ਲਈ ਪੂਰਾ ਤਾਣ ਲਾ ਰਹੀ ਹੈ। Indians have totally gone mad and are now running endless propaganda and campaigns against Shaheed Sardar Jaswant Singh Khalda, Satluj film and makers team of Satluj to deny stats of number of Sikhs killed and trying to portray KP Gill and Beyant Singh as heroes। ਕਿ ਵੀ ਹੁਣ ਭਾਰਤੀ ਜਿਹੜੇ ਨੇ ਉਹ ਪੂਰਾ ਉਹਨਾਂ ਦਾ ਨਾਂ ਮੁੱਕਣ ਵਾਲਾ ਪ੍ਰੋਪੇਗੈਂਡਾ ਔਰ ਉਹਨਾਂ ਦੀ ਮੁਹਿੰਮ ਚੱਲ ਰਹੀ ਹੈ ਸਰ ਖਾਲੜਾ ਦੇ ਖਿਲਾਫ, ਸਤਲੁਜ ਫਿਲਮ ਦੇ ਖਿਲਾਫ, ਉਹਨੂੰ ਬਣਾਉਣ ਵਾਲਿਆਂ ਦੇ ਖਿਲਾਫ। ਸਤਲੁਜ ਦੀ ਟੀਮ ਜਿਹੜਾ ਉਹਨਾਂ ਦੀ ਭੰਡੀ ਹੋ ਰਹੀ ਹੈ ਔਰ ਦੂਸਰੇ ਪਾਸੇ KP ਗਿੱਲ ਔਰ ਬੇਅੰਤ ਵਰਗਿਆਂ ਨੂੰ ਹੀਰੋ ਦੇ ਤੌਰ 'ਤੇ ਪ੍ਰੋਜੈਕਟ ਕੀਤਾ ਜਾ ਰਿਹਾ। ਵਨ ਚੈਨਲ ਹੈਜ਼ even tried to claim Khalda ji was an overground worker for ISI and Khalistanis and claimed Diljit Dosanjh is also funded by ISI to do such films. They are using tu-tadak type language for Khalda ji, saying words like ye Khalda aisa tha। ਤੁਸੀਂ disrespectful ਅੰਦਾਜ਼ ਐਡਰੈਸ ਕਰਦੇ ਹੋ
ਉਹਨਾਂ ਨੇ ਕਿਹਾ ਵੀ ਈਵਨ ਇੱਕ ਚੈਨਲ ਨੇ ਤਾਂ ਉਹਨਾਂ ਨੂੰ ISI ਦੇ ਏਜੰਟ ਬਣਾ ਦਿੱਤਾ, ਦਲਜੀਤ ਦੋਸਾਂਝ ਵੀ ISI ਦੇ ਪੇਰੋਲ ਤੇ ਹੈ, ਇਸ ਲਈ ਇਦਾਂ ਦੀਆਂ ਫਿਲਮਾਂ ਬਣ ਰਹੀਆਂ ਨੇ ਔਰ ਖਾਲਸਾ ਜੀ ਦੇ ਲਈ ਅਪਮਾਨ ਸੂਚਕ ਲਫ਼ਜ਼ ਵਰਤੇ ਜਾ ਰਹੇ ਨੇ। ਇਟ ਬੋਇਲਸ ਮਾਈ ਬਲੱਡ ਟੂ ਸੀ ਥੀਸ ਪੀਪਲ lie through their teeth, dismiss our pain and insult our martyrs and force their butchers as heroes on us। ਕਿ ਖੂਨ ਖੌਲਦਾ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਭਾਈ ਇਹ ਬਿਲਕੁਲ ਸਫੇਦ ਝੂਠ ਬੋਲਦੇ ਨੇ, ਸਾਡੀ ਜਿਹੜੀ ਪੀੜ ਹੈ ਉਸ ਤੋਂ ਨਾ ਵਾਕਿਫ ਹੀ ਨਹੀਂ, ਸਾਡੀ ਇਨਸਲਟ ਕਰਦੇ ਨੇ, ਬੇਇੱਜ਼ਤੀ ਕਰਦੇ ਨੇ ਸਾਡੇ ਸ਼ਹੀਦਾਂ ਦੀ ਵੀ, ਔਰ ਜਿਹੜੇ ਬੁੱਚਰ ਨੇ ਸਾਡੇ ਉਹਨਾਂ ਨੂੰ ਸਾਡੇ ਉੱਤੇ ਹੀਰੋ ਦੇ ਤੌਰ ਦੇ ਉੱਤੇ ਥੋਪਦੇ ਨੇ। ਦੇ ਈਵਨ ਕਲੇਮਡ ਲਾਈਜ਼ ਲਾਈਕ ਸ਼ਹੀਦ ਜਸਵੰਤ ਸਿੰਘ ਖਾਲੜਾ ਵਾਜ਼ ਏ ਟੈਰਰਿਸਟ ਹਿਮਸੈਲਫ ਐਂਡ ਰਿਸਪੌਂਸਿਬਲ ਫਾਰ ਕਿਲਿੰਗ ਆਫ ਹਿੰਦੂਜ਼ ਇਨ ਪੰਜਾਬ। ਜੋ ਮਰਜ਼ੀ ਜੇ ਝੂਠ ਹੀ ਬੋਲਣਾ ਹੈ ਤੇ ਜੋ ਮਰਜ਼ੀ ਕਰੋ। ਦਿਸ ਸੋ ਕਾਲਡ ਫਾਰਮਰ DGP ਆਫ UP ਵਿਕਰਮ ਸਿੰਘ, ਕੋਈ ਸਾਬਕਾ DGP ਹੈ UP ਦਾ, is even calling for legal action against Z5 for streaming this film on their platform and demands legal action against Ronnie Skarewala, producer of this film, Honey Train director Diljit Dosanjh. He is going around across almost all news channels, TV channels, social media channels, podcasts, bashing this film and trying to defend butchers Beyant Singh and KP Gill। ਕਿ ਵੀ ਇਹ ਜਿਹੜਾ DGP ਹੈ UP ਦਾ, ਇਹ ਤਾਂ ਇਹ ਕਹਿ ਰਿਹਾ ਵੀ ਆ ਜਿਹੜੇ ਇਹ ਫਿਲਮ ਬਣਾਉਣ ਵਾਲਾ ਪ੍ਰੋਡਿਊਸਰ, ਡਾਇਰੈਕਟਰ, ਐਕਟਰ ਹੈ, ਇਹਨਾਂ ਦੇ ਖਿਲਾਫ ਕਾਰਵਾਈ ਕਰੋ ਔਰ ਉਹ ਸਾਰੇ ਸੋਸ਼ਲ ਮੀਡੀਆ ਔਰ ਚੈਨਲਸ ਔਰ ਪੋਡਕਾਸਟ 'ਤੇ ਜਾ ਕੇ ਇਹ ਜਿਹੜਾ ਉਹਨਾਂ ਨੂੰ ਬੇਅੰਤੇ ਨੂੰ ਔਰ KP ਗਿੱਲ ਇਹਨਾਂ ਬੁੱਚੜਾਂ ਨੂੰ ਹੀਰੋ ਦੇ ਤੌਰ ਤੇ ਪ੍ਰੈਜ਼ੈਂਟ ਕਰ ਰਿਹਾ। ਫਿਰ ਉਹਨਾਂ ਨੇ ਇੱਕ ਜਿਹੜਾ ਲਿੰਕ ਵੀ ਦਿੱਤਾ ਹੈ ਇੱਕ ਮੀਡੀਆ ਦਾ YouTube ਦੇ ਉੱਤੇ। It is sickening how they are still trying to impose their narrative on Sikhs, ਵੀ ਕਿਵੇਂ ਆਪਣਾ ਬਿਰਤਾਂਤ ਸਾਡੇ ਤੇ ਥੋਪ ਰਹੇ ਨੇ। Sometimes claiming there was Hindu genocide in Punjab and that Hindus are real victims। ਉਹ ਕਹਿੰਦੇ ਨੇ ਜੀ ਅਸਲੀ ਪੀੜਤ ਤਾਂ ਹਿੰਦੂ ਨੇ, ਨਸਲਕੁਸ਼ੀ ਤਾਂ ਹਿੰਦੂਆਂ ਦੀ ਹੋਈ। Sometimes claiming Sikh human rights activists are Khalistanis or ISI funded। Sometimes claiming Sikhs are Hindus, Gurus are Hindus। और कुछ नहीं होता। देखो जी ये तो सनातन है, ये तो हिंदू हैं। Sometimes threatening to make a film like Kashmir Files titled Punjab File to show so-called Hindu genocide in जी सदके बनाओ, ਤੁਹਾਡਾ ਮੁਲਕ ਹੈ, ਫਿਲਮ ਬਣਾਓ ਕਿ ਤੁਸੀਂ ਉਹ ਮੂਤਰ ਪਿਆਓ ਆਪਣੇ ਐਕਟਰਾਂ ਨੂੰ, ਉਹਨਾਂ ਤੋਂ ਐਕਟਿੰਗ ਕਰਾਓ, ਗਾਵਾਂ ਮੱਝਾਂ ਨੂੰ ਨਚਾਓ, ਜੋ ਤੁਹਾਡੇ ਕੋਲ ਤੁਹਾਡਾ ਮੁਲਕ ਹੈ, ਜੋ ਮਰਜ਼ੀ ਕਰੋ। ਕਿਹਨੇ ਰੋਕਿਆ ਤੁਹਾਨੂੰ? ਸੋ ਪਹਿਲਾਂ ਕਿਹੜੀਆਂ ਨਹੀਂ ਬਣਾਈਆਂ, ਕਿੰਨੀਆਂ ਫਿਲਮਾਂ। ਈਵਨ ਜਿਹੜੀ ਪਹਿਲੀ ਫਿਲਮ 'ਚ ਦਿਲਜੀਤ ਦੋਸਾਂਝ ਨੇ ਕੰਮ ਕੀਤਾ ਸੀ ਉਹ ਕੋਈ ਜਿਹੜੀ ਫੇਅਰ ਨਹੀਂ ਸੀਗੀ, ਉਹ ਇਹਨਾਂ ਦੀ ਸਟੇਟ ਦੇ ਹੱਕ 'ਚ ਹੀ ਸੀ। ਉਦੋਂ ਉਹ ਹੀਰੋ ਸੀ ਵੱਡਾ, ਮੋਦੀ ਵੀ ਮਿਲਣਾ ਚਾਹੁੰਦਾ ਸੀ ਉਹਨੂੰ। ਸਮਟਾਈਮਸ ਬਲੇਮਿੰਗ ਡਾਇਸਪੋਰਾ ਸਿੱਖਸ, sometimes calling Punjab police on innocent and accusing Satluj of defaming police। ਕਈ ਵਾਰੀ ਉਹ ਬਾਹਰਲੇ ਸਿੱਖਾਂ ਨੂੰ ਕਿ ਜੀ ਇਹ ਸ਼ਰਾਰਤ ਕਰਦੇ ਨੇ, ਕਈ ਵਾਰ ਪੰਜਾਬ ਪੁਲਿਸ ਨੂੰ ਕਿ ਜੀ ਇਹ ਬਿਲਕੁਲ ਬੇਗੁਨਾਹ ਹੈ ਔਰ ਇਹ ਜਿਹੜਾ ਕਿ ਸਤਲੁਜ ਜਿਹੜੀ ਹੈ ਇਹ ਤਾਂ ਪੁਲਿਸ ਦਾ ਮੋਰਾਲ ਡਾਊਨ ਕਰ ਰਹੀ ਹੈ, ਉਹਨਾਂ ਨੂੰ ਬਦਨਾਮ ਕਰ ਰਹੀ ਹੈ। ਸਮਟਾਈਮਸ ਬਲੇਮਿੰਗ ਪਾਕਿਸਤਾਨ, ਹੋਰ ਕੁਛ ਨਾ ਹੋਏ ਤਾਂ ਫਿਰ ਪਾਕਿਸਤਾਨ ਦੇ ਖਾਤੇ 'ਚ ਪਾ ਦਿਓ। Sometime calling Satluj a propaganda film to divide Hindus and Sikhs and cause tension in Punjab। ਕਿ ਜੀ ਦੇਖੋ ਇਹ ਤਾਂ ਹਿੰਦੂਆਂ ਸਿੱਖਾਂ 'ਚ ਡਿਵੀਜ਼ਨ ਪੈਦਾ ਕਰਨ ਲਈ ਹੈ ਔਰ ਦੂਸਰਾ ਇਸ ਲਈ ਜਿਹੜੀ ਉਹਨਾਂ ਦੀ ਹਿੰਦੂ ਸਿੱਖ ਏਕਤਾ ਜਿੰਦਾਬਾਦ ਬ੍ਰਿਗੇਡ ਨੂੰ ਵੀ ਉਹਨਾਂ ਨੇ ਕੱਢ ਲਿਆ ਹੈ। Now they are also using this film as an excuse to bring censorship on internet and OTT platforms and change the law, because currently Indian law bans films only in theatre but has no jurisdiction over internet platforms। ਇਹ ਵੀ ਮੰਗ ਉੱਠ ਰਹੀ ਹੈ ਕਿ ਜਿਹੜੇ OTT ਵਰਗੇ ਜਿਹੜੇ ਨੇ ਇਹਨਾਂ ਨੂੰ ਵੀ ਸੈਂਸਰ ਬੋਰਡ ਦੇ ਦਾਇਰੇ ਦੇ ਵਿੱਚ ਲਿਆਓ। I have noticed that Indian government has banned and blocked many Sikh and Punjabi channels and pages in last 5 years or so। ਕਿ ਮੈਂ ਇਹ ਦੇਖਿਆ ਵੀ ਗਵਰਨਮੈਂਟ ਨੇ ਬਹੁਤ ਸਾਰੇ ਸਿੱਖ ਔਰ ਪੰਜਾਬੀ ਚੈਨਲ ਬਲੌਕ ਕੀਤੇ ਨੇ, ਜਿਨ੍ਹਾਂ 'ਚ ਗਲੋਬਲ ਪੰਜਾਬ TV, ਖਾਲਸਾ TV, ਬੇਸਿਕਸ ਆਫ ਸਿੱਖੀ, ਪੰਜਾਬ ਸਪੈਕਟਰਮ ਉਹ ਵਿਜ਼ੀਬਲ ਨਹੀਂ ਹੈਗੇ, ਐਂਡ ਆਫ ਕੋਰਸ TV 84 ਉਹਦਾ ਸੀ
ਜੀ ਉਹ ਤਾਂ ਈਵਨ ਇੱਥੋਂ ਵਾਲੇ ਵੀ ਜਿਹੜਾ ਸਾਡਾ ਹੁਣ ਜਿਹੜਾ ਚੱਲਦਾ ਉਹਦੇ ਤੇ ਵੀ ਸਟ੍ਰਾਈਕ ਤੇ ਸਟ੍ਰਾਈਕ ਮਾਰ ਕੇ ਉਹਨੂੰ ਹਫਤੇ ਲਈ ਸਸਪੈਂਡ ਕਰ ਦਿੰਦੇ ਨੇ। ਜੀ ਫਿਰ ਕਹਿੰਦੇ ਨੇ ਮਾਈ ਓਨ ਟਵਿੱਟਰ ਐਂਡ ਫੇਸਬੁੱਕ ਅਕਾਊਂਟਸ through which I used to post openly are suspended and deleted now. My friend's Twitter account is also suspended just because she used to take on Sanghis openly and spoke for rights of the Sikhs. ਇਹ ਸਾਡੇ ਅਕਾਊਂਟ ਵੀ ਬੰਦ ਕੀਤੇ ਹੋਏ ਨੇ, ਆਪਣੀ ਸਹੇਲੀ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਹੈ। ਅੱਛਾ My mama and cousin also have own YouTube channels but are being threatened to not speak openly lest something happens to them. My cousin watched Satluj and made a video crying and saying he also fears for his life for speaking up. He is getting trolled by Hindus for his videos. ਇਹ ਦੇਖ ਕੇ ਉਹਨਾਂ ਨੇ, ਔਰ ਹਰ ਕੋਈ ਨਮ ਅੱਖਾਂ ਦੇ ਨਾਲ ਹੀ ਨਿਕਲਦਾ, ਕਈ ਤਾਂ ਉੱਚੀ ਉੱਚੀ ਰੋਂਦੇ ਨੇ ਕਿ ਕਿੰਨੇ ਵੱਡੇ ਲੈਵਲ ਤੇ ਜ਼ੁਲਮ ਹੋਇਆ, ਜੀ ਪਰ ਉਹਨੂੰ ਵੀ ਉਹ ਟ੍ਰੋਲ ਕਰ ਰਹੇ ਨੇ ਹਿੰਦੂ। My own brother works in another BJP ruled state and we keep warning him to be low key and not talk to anyone and not be part of any communal or political discussion lest something happens to him. ਬਿਲਕੁਲ ਤੁਸੀਂ ਠੀਕ ਕਿਹਾ ਹੈ, ਇhtiyat ਰੱਖਣੀ ਚਾਹੀਦੀ ਹੈ। The way we have to be silent or our ancestors are suspended or deleted or our accounts are suspended or deleted or we are trolled or the way we are gaslit about our own history and our own people is nauseating, suffocating. ਕਿ ਜੋ ਸਾਡੇ ਨਾਲ ਹੋ ਰਿਹਾ, ਸਾਡਾ ਤਾਂ ਸਾਹ ਘੁੱਟਦਾ ਹੈ ਇਹ ਸਾਰੇ ਨੂੰ ਦੇਖ ਕੇ ਜੋ ਕੁਛ ਇਹ ਕਰ ਰਹੇ ਨੇ। Here is another video of some Hindu Baba talking nonsense against Sikhs and calling Sikhs terrorists and claiming Khalda ji was a terrorist and exaggerating so-called atrocities against Punjabi Hindus. ਉਹ ਵੀ ਉਹਨਾਂ ਨੇ ਮੈਨੂੰ ਲਿੰਕ ਭੇਜਿਆ YouTube. ਜੀ In fact, these Hindu nationalists are now saying Punjabi Hindus are really oppressed ghulam and that we need to make a film like Kashmir Files titled Punjab Files and expose atrocities against Punjabi Hindus. ਜੀ ਸਦਕੇ ਤੁਹਾਨੂੰ ਕਿਹਨੇ ਰੋਕਿਆ ਬਿਲਕੁਲ ਕਿ ਜੀ ਹਿੰਦੂ ਅਸਲੀ ਵਿਕਟਮ ਨੇ, ਅਸੀਂ ਉਹਨਾਂ ਦੀ ਪੰਜਾਬ ਫਾਈਲ ਤੁਸੀਂ ਜ਼ਰੂਰ ਬਣਾਓ। They are making videos after videos, shows after shows, podcasts after podcasts, endless tweets, social media posts across all apps, bashing Sikhs, claiming number of Sikhs killed is not as much as claimed, tarnishing Sir Jaswant Singh Khalda, and claiming KP Gill was a hero, or these Satluj type films are made to cause unrest in Punjab or revive old conflicts and destroy peace. ਕਿ ਜੀ ਇਹ ਤਾਂ ਪੁਰਾਣੇ ਜ਼ਖਮ ਉਹਨਾਂ ਨੂੰ ਜਿਹੜਾ ਹੈ ਉਹ ਖੋਲ੍ਹ ਰਹੇ ਨੇ, ਔਰ ਵੀਡੀਓ ਤੇ ਵੀਡੀਓ, ਪੋਡਕਾਸਟ ਤੇ ਪੋਡਕਾਸਟ, ਟਵੀਟਸ ਤੇ ਟਵੀਟਸ ਜਿਹੜੇ ਨੇ ਉਹ ਕਰ ਰਹੇ ਨੇ। ਜੀ Hani Train, the maker of Satluj, has said censor board is a tool of Indian government to control film world. ਉਹਨਾਂ ਨੇ ਕਿਹਾ ਵੀ ਇਹ ਟੂਲ ਹੈ ਤੇ ਇਹਨੂੰ ਤਾਂ ਹਰ ਕੋਈ ਜਾਣਦਾ ਹੈ, ਕੋਈ ਨਵੀਂ ਗੱਲ ਨਹੀਂ ਉਹਨਾਂ ਨੇ ਕੀਤੀ। Hani Train has exposed how government wanted 150 cuts in Satluj, didn't want the word Punjab to be mentioned, didn't want to show KP Gill and Beyant Singh, nor wanted their names to be mentioned, and also asked to reduce number of dead bodies, saying 25,000 kya bata rahe ho. Train was also asked to remove reference to Gurbani, scenes showing Gurdwaras and Sikh symbols from the film lest it invokes communal emotions. ਔਰ ਜਿਹੜਾ ਇਸ ਫਿਲਮ ਦਾ ਬਹੁਤ ਖੂਬਸੂਰਤ ਪਾਰਟ, ਜਿਵੇਂ ਮੈਂ ਕਿਹਾ ਸੀ, ਮੈਨੂੰ ਲੱਗਾ ਕਿ ਬਈ ਜਦੋਂ ਬੇਅੰਤਾ ਬੁੱਚੜ ਉਸ ਨੂੰ ਭਾਈ ਦਿਲਾਵਰ ਸਿੰਘ ਉਡਾ ਰਹੇ ਨੇ ਸੈਕਟਰੀਏਟ ਦੇ ਸਾਹਮਣੇ, ਤੇ ਪਿੱਛੇ ਜਿਹੜਾ ਉਹ ਚੱਲ ਰਿਹਾ ਪੂਰਾ ਕਿ ਗਗਨ ਦਾ ਮਾਮਾ ਬਾਜਿਓ ਪਰ ਸੋ ਨਿਸ਼ਾਨ ਪੁਰਜ਼ਾ ਸੂਰਾ ਸੋ ਪਹਿਚਾਨੀਆਂ ਜੋ ਲਰਿਆ ਦੀਨ ਕੇ ਹੇਤ ਪੁਰਜ਼ਾ ਪੁਰਜ਼ਾ ਕੱਟ ਮਰੇ ਕਬੂ ਨਾ ਛਾੜੇ, ਬੜੀ ਧੀਮੀ ਆਵਾਜ਼ ਦੇ ਵਿੱਚ। ਔਰ ਜਦੋਂ ਜਸਵੰਤ ਸਿੰਘ ਖਾਲੜਾ ਉਹਨਾਂ ਨੂੰ ਟੌਰਚਰ ਕੀਤਾ ਜਾ ਰਿਹਾ ਹੈ ਔਰ ਉਹ ਸ਼ਹੀਦ ਹੋਣ ਵੱਲ ਵੱਧ ਰਹੇ ਨੇ, ਜਿਸ ਕਿਸਮ ਦਾ ਟੌਰਚਰ ਹੈ, ਤੇ ਬੈਕਗਰਾਉਂਡ ਗੁਰਬਾਣੀ ਚੱਲ ਰਹੀ ਹੈ, ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਤਰ ਤਲੀ ਗਲੀ ਮੇਰੀਆ, ਸਾਰਿਆਂ ਨੇ, ਕਿਉਂਕਿ ਬਹੁਤ ਸਾਰੇ ਬਾਕੀ ਫੈਕਟਸ ਤਾਂ ਸਾਨੂੰ ਪਤਾ ਹੀ ਨਹੀਂ, ਅਸੀਂ ਖੁਦ ਇਸ ਬਾਰੇ ਗੱਲ ਕਰਦੇ ਰਹੇ, ਪਰ ਇਹ ਦੋਨੋਂ ਹੀ ਗੁਰਬਾਣੀ ਦੀਆਂ ਕੋਟਸ ਮੈਨੂੰ ਐਪਰੋਪਰੀਏਟ ਲੱਗੀਆਂ ਕਿ ਪੁਰਜ਼ਾ ਪੁਰਜ਼ਾ ਕੱਟ ਮਰੇ ਕਬੂ ਨਾ ਛਾੜੇ ਖੇਤ ਭਾਈ ਦਿਲਾਵਰ ਸਿੰਘ ਨੇ ਦੱਸ ਰਹੇ ਨੇ, ਔਰ ਪ੍ਰੇਮ ਦੀ ਖੇਡ ਕੀ ਹੈ ਤੇ ਸਿਰ ਨੂੰ ਤਲੀ ਤੇ ਧਰ ਕੇ ਆਉਣਾ ਕੀ ਹੈ ਉਹ ਸਰ ਜਸਵੰਤ ਸਿੰਘ ਖਾਲੜਾ ਦੱਸ ਰਹੇ ਨੇ।
ਹੁਣ ਅਸੀਂ ਕਲੋਜ਼ਿੰਗ ਵੱਲ ਵੱਧ ਰਹੇ ਹਾਂ। ਸਤਲੁਜ ਐਂਡ ਕੌਂਸਟੈਂਟ ਅਟੈਂਪਟਸ ਟੂ ਬੈਨ ਦਿਸ ਫਿਲਮ, censor it, attacks on its makers, producers, actors show how far government of India will go to hide truth. ਇਹ ਦੱਸਦੀ ਹੈ ਵੀ ਕਿਸ ਹੱਦ ਤੱਕ ਭਾਰਤੀ ਹਕੂਮਤ ਸੱਚ ਨੂੰ ਲੁਕਾਉਣ ਦੇ ਲਈ ਜਾ ਰਹੀ ਹੈ। ਬਿਲਕੁਲ। ਔਰ please use your platforms to expose nature of Indian state. You already know far more than us, but sleeping soul needs to read such articles and interviews. ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਹੋਰ ਵੀ ਇੰਡੀਅਨ ਸਟੇਟ ਨੂੰ ਐਕਸਪੋਜ਼ ਕਰੋ ਤਾਂ ਕਿ ਜਿਹੜੇ ਫੀਮ ਖਾ ਕੇ ਸੁੱਤੇ ਹੋਏ ਨੇ ਉਹ ਉਸ ਜੋ ਜਾਗਣ। ਉਹਦੇ 'ਚ ਭੈਣ ਜੀ ਇਹ ਹੈ ਵੀ ਸੁੱਤੇ ਨੂੰ ਤਾਂ ਤੁਸੀਂ ਜਗਾ ਸਕਦੇ ਹੋ, ਜਿਹਨਾਂ ਨੇ ਵੈਸੇ ਘੇਸ ਮਾਰੀ ਹੋਈ ਹੈ, ਘੇਸ ਵੱਟੀ ਹੋਈ ਹੈ, ਉਹਨਾਂ ਨੂੰ ਨਹੀਂ ਜਗਾ ਸਕਦੇ। ਐਨੀਵੇ, ਸਤਲੁਜ ਐਂਡ ਸਿੱਖਸ reclaiming discourse online is leading BJP to mulk censorship over internet also। ਜਿਵੇਂ ਸਤਲੁਜ ਨੂੰ ਸਿੱਖਾਂ ਨੇ ਜਿਹੜਾ ਆਨਲਾਈਨ ਲਿਆ ਕੇ ਸਾਹਮਣੇ ਪਪੂਲਰ ਕੀਤਾ, ਉਹ ਇਸ ਤੇ ਵਿਚਾਰ ਕਰ ਰਹੇ ਨੇ ਕਿ ਇੰਟਰਨੈਟ ਦੇ ਉੱਤੇ ਵੀ ਅਸੀਂ ਪਾਬੰਦੀ ਲਾਈ ਹੈ। ਇੰਡੀਆ ਇਜ਼ ਸੈਟ ਟੂ ਗੋ ਫੁੱਲ ਨਾਜ਼ੀ ਸਟੇਟ ਮੋਡ in its attempts to control even internet and social media now, and cracking down on streaming services and OTT platforms। कि इंडिया बिल्कुल नाजी स्टेट बनन वाल अगे पेशकदमी कर रहा है ताकि इंटरनेट और सोशल मीडिया के उत्ते भी जिहड़ा उन्हां दा पूरा जिहड़ा है वो उन्हां दे कंट्रोल च होए और OTT प्लेटफॉर्म और ये सारे भी जिहड़े इन्हां दी आवाज़ भी कुचली जाए। और बहुत बहुत शुक्रिया भैन जी। सो इतने ब्रेक व्यूअर्स तुसीं इस तरह बने रहना, मिलते हैं छोटे जे ब्रेक तो बाद।